ਸਰਬਜੀਤ ਵਾਲਾ ਕੇਸ ਇਹਨਾਂ ਨੇ ਰਿਟ ਪਟੀਸ਼ਨ ਉਹਦੇ 'ਚ ਕੀਤੀ ਸੀ। ਨੌਨ ਐਕਸਟੈਂਡੇਬਲ ਵੀਜ਼ੇ ਤੇ ਆਈ ਸੀ, ਕੰਡੀਸ਼ਨਲ ਵੀਜ਼ੇ ਤੇ ਆਈ ਸੀ। ਉਸ ਤੋਂ ਬਾਅਦ ਇਹਦਾ ਇੰਡੀਆ ਦੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਕ੍ਰਿਮੀਨਲ ਰਿਕਾਰਡ ਮੌਜੂਦ ਹੈ। ਲੇਕਿਨ ਜਦੋਂ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ ਜਾਏਦਾ ਨਿੱਜੀ ਮਕਾਸਦ ਲਈ, ਇੰਡੀਵਿਜੂਅਲ ਬੈਨੀਫਿਟਸ ਲਈ ਜਾਂ ਇੰਟਰਸਟ ਲਈ, ਤੇ ਉਹਦੀ ਵਜ੍ਹਾ ਤੋਂ ਜਿਹੜੇ ਸਿੱਖ ਸਾਡੇ ਭੈਣਾਂ ਭਰਾ ਨੇ ਉਹ ਪਾਕਿਸਤਾਨ 'ਚ ਆਪਦੀਆਂ ਧੀਆਂ ਭੈਣਾਂ ਲਿਆਉਣ ਤੋਂ ਸਕੇਅਰਡ ਹੁੰਦੇ ਕਿ ਫੈਡਰੇਸ਼ਨ ਆਫ ਪਾਕਿਸਤਾਨ ਯਾਨੀ ਕਿ ਕੈਬਨਿਟ ਡਿਵੀਜ਼ਨ ਪ੍ਰਾਈਮ ਮਿਨਿਸਟਰ ਦੀ, DGFIA, IG ਪੰਜਾਬ ਪੁਲਿਸ, ਪੰਜਾਬ ਗਵਰਨਮੈਂਟ, CM ਥਰੂ ਚੀਫ ਸੈਕਟਰੀ ਤੇ ਮਿਨਿਸਟਰ ਮਿਨੋਰਿਟੀ ਅਫੇਅਰਸ, ਉਹਨਾਂ ਨੂੰ ਨੋਟਿਸ ਹੋ ਚੁੱਕੇ ਨੇ ਜਸਟਿਸ ਫਾਰੂਕ ਹੈਦਰ ਸਾਹਿਬ ਦੀ ਅਦਾਲਤ ਵੱਲੋਂ। ਤੇ ਹੁਣ ਇਹਨੂੰ ਕਿੰਨਾ ਕੁ ਟਾਈਮ ਹਲੀ ਹੋਰ ਲੱਗ ਸਕਦਾ, ਤੇ ਇਹਦੇ ਵਿੱਚ ਜਿਵੇਂ ਮਤਲਬ ਇੱਥੋਂ ਇਸ ਗੱਲ ਦੀ ਵੀ ਰੈਜ਼ਿਸਟੈਂਸ ਹੈ ਵਾ ਕਿ ਉਹਨੇ ਇਸਲਾਮ ਕਬੂਲ ਕੀਤਾ, ਕਿ ਉਹਨੂੰ ਕਿਉਂ ਵਾਪਸ ਭੇਜਿਆ ਜਾ ਰਿਹਾ? ਕਿ 13 ਨਵੰਬਰ ਤੋਂ ਬਾਅਦ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਮੁਕੀਮ ਸੀ। ਉਹਦਾ ਮਜ਼ਹਬ ਕੀ ਹੈ, ਉਹਨੇ ਇਸਲਾਮ ਕਬੂਲ ਕੀਤਾ, ਕਿਉਂ ਕੀਤਾ? ਇਟ ਹੈਜ਼ ਨਥਿੰਗ ਟੂ ਡੂ ਵਿਦ ਮਾਈ ਲੀਗਲ ਸਟੈਂਡਿੰਗ ਜਾਂ ਲੀਗਲ ਕੰਟੈਂਸ਼ਨ। ਅਸਲਾਮ ਵਾਲੇਕੁਮ ਦੋਸਤੋ, ਮੈਂ ਇਸ ਵੇਲੇ ਆ ਲਾਹੌਰ ਹਾਈ ਕੋਰਟ। ਅਲੀ ਚੰਗੇਜ਼ੀ ਸੰਧੂ ਸਾਹਿਬ ਸਾਡੇ ਵਕੀਲ ਸਾਹਿਬ ਨੇ ਇੱਥੋਂ ਹਾਈ ਕੋਰਟ ਤੋਂ। ਸੋ ਇਹਨਾਂ ਦੇ ਕੋਲ ਸਰਬਜੀਤ ਵਾਲਾ ਕੇਸ ਇਹਨਾਂ ਨੇ ਰਿਟ ਪਟੀਸ਼ਨ ਉਹਦੇ 'ਚ ਕੀਤੀ ਸੀ। ਸੋ ਉਹਦੇ ਤੇ ਮੈਨੂੰ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਹਨ ਕਿ ਉਹਦੀ ਰਿਪੋਰਟ ਕਿੱਥੇ ਤੱਕ ਪਹੁੰਚਿਆ, ਵੀ ਕਿਉਂ ਉਹਦੀ ਕ੍ਰਾਸਿੰਗ ਜਿਹੜੀ ਉਹ ਨਹੀਂ ਹੋ ਸਕੀ। ਚੰਗੇਜ਼ੀ ਸਾਹਿਬ, ਪਹਿਲਾਂ ਤੇ ਕ੍ਰਾਸਿੰਗ ਦਾ ਤੇ ਸਾਰਿਆਂ ਨੂੰ ਆਈਡੀਆ ਹੋ ਗਿਆ ਵੀ ਉਹਨਾਂ ਕੋਲ ਡਾਕੂਮੈਂਟੇਸ਼ਨ ਪੂਰੀ ਨਹੀਂ ਸੀ, ਤੇ ਅੱਗੋਂ ਹੁਣ ਅਪਡੇਟ ਕੀ ਹੈ ਇਸ ਕੇਸ ਤੇ? ਢਿੱਲੋਂ ਸਾਹਿਬ ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਤੇ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਇਹ ਮੁੱਦੇ ਨੂੰ ਇਸ ਕਾਬਿਲ ਸਮਝਿਆ ਕਿ ਇਹਦੇ ਤੇ ਗੱਲਬਾਤ ਅਸੀਂ ਕਰਾਂਗੇ। ਸਭ ਤੋਂ ਪਹਿਲੇ ਹੈਗਾ ਕਿ ਇਹ ਸਰਬਜੀਤ ਕੌਰ ਇਹ ਨੌਨ ਐਕਸਟੈਂਡੇਬਲ ਵੀਜ਼ੇ ਤੇ ਆਈ ਸੀ, ਕੰਡੀਸ਼ਨਲ ਵੀਜ਼ੇ ਤੇ ਆਈ ਸੀ। ਉਸ ਤੋਂ ਬਾਅਦ ਇਹਦਾ ਇੰਡੀਆ ਦੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਕ੍ਰਿਮੀਨਲ ਰਿਕਾਰਡ ਮੌਜੂਦ ਹੈ। 3 ਤੋਂ ਜ਼ਿਆਦਾ ਫੌਜਦਾਰੀ ਮੁਕੱਦਮਾਤ ਦਾ ਇੰਦਰਾਜ ਇਹਦੇ ਤੇ ਸੀ। ਇਹਦੇ 2 ਬੇਟੇ ਨੇ, ਉਹਨਾਂ ਦੇ ਉੱਤੇ 8 ਤੋਂ ਜ਼ਿਆਦਾ ਫੌਜਦਾਰੀ ਕ੍ਰਿਮੀਨਲ ਜਿਹੜੇ FIRs ਨੇ ਉਹ ਰਜਿਸਟਰ ਹੋ ਚੁੱਕੀਆਂ ਨੇ। ਇਸ ਦੇ ਬਾਵਜੂਦ ਵੀ ਇੰਡੀਅਨ ਲਾਅ ਐਨਫੋਰਸਮੈਂਟ ਏਜੰਸੀਜ਼ ਦਾ ਸਰਬਜੀਤ ਕੌਰ ਨੂੰ ਸਿਕਿਉਰਿਟੀ ਕਲੀਅਰੈਂਸ ਦੇਣਾ ਇਹ ਇੱਕ ਸਸਪੀਸ਼ੀਅਸ ਐਕਟੀਵਿਟੀ ਸੀ। ਉਸ ਤੋਂ ਬਾਅਦ ਅਸੀਂ ਮਹਿੰਦਰਪਾਲ ਸਿੰਘ ਸਾਹਿਬ ਜਿਹੜੇ ਕਿ ਸਾਬਕਾ MPA ਵੀ ਰਹੇ ਨੇ, ਉਹ ਪਟੀਸ਼ਨਰ ਸਨ। ਅਸੀਂ ਇੱਥੇ ਲਾਹੌਰ ਹਾਈ ਕੋਰਟ 'ਚ ਇੱਕ ਪਟੀਸ਼ਨ ਫਾਈਲ ਕੀਤੀ। ਉਹ ਪਟੀਸ਼ਨ ਦੀ ਕੰਟੈਂਸ਼ਨ ਸਾਡੀ ਇਹ ਸੀ ਕਿ ਜਿਹੜੇ ਸਿੱਖ ਭਰਾ ਨੇ, ਪੰਜਾਬ ਧਰਤੀ ਉਹਨਾਂ ਦੀ ਹੈ, ਪੰਜਾਬ ਉਹਨਾਂ ਦਾ ਪਹਿਲਾ ਵੀ ਤੇ ਦੂਸਰਾ ਵੀ ਘਰ ਹੈ, ਤੇ ਜਿਹੜੇ 47 ਦੇ ਵਿੱਚ ਸਾਡੇ ਵੱਡੇ ਆਪਸ 'ਚ ਨਿਖੜ ਗਏ ਸਨ, ਉਹਨਾਂ ਨੂੰ ਆਪਸ 'ਚ ਮਿਲਾਇਆ ਕਰਤਾਰਪੁਰ ਕੋਰੀਡੋਰ ਨੇ। ਲੇਕਿਨ ਜਦੋਂ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ ਜਾਏਦਾ ਨਿੱਜੀ ਮਕਾਸਦ ਲਈ, ਇੰਡੀਵਿਜੂਅਲ ਬੈਨੀਫਿਟਸ ਲਈ ਜਾਂ ਇੰਟਰਸਟ ਲਈ, ਤੇ ਉਹਦੀ ਵਜ੍ਹਾ ਤੋਂ ਜਿਹੜੇ ਸਿੱਖ ਸਾਡੇ ਭੈਣਾਂ ਭਰਾ ਨੇ ਉਹ ਪਾਕਿਸਤਾਨ 'ਚ ਆਪਦੀਆਂ ਧੀਆਂ ਭੈਣਾਂ ਲਿਆਉਣ ਤੋਂ ਸਕੇਅਰਡ ਹੁੰਦੇ। ਇਹੀ ਵਜ੍ਹਾ ਸੀ ਕਿ ਮੈਂ ਇਹ ਪਟੀਸ਼ਨ ਫਾਈਲ ਕੀਤੀ। ਪਟੀਸ਼ਨ ਦੇ ਵਿੱਚ ਅਪਡੇਟ ਇਹ ਵੇ ਕਿ ਫੈਡਰੇਸ਼ਨ ਆਫ ਪਾਕਿਸਤਾਨ ਯਾਨੀ ਕਿ ਕੈਬਨਿਟ ਡਿਵੀਜ਼ਨ ਪ੍ਰਾਈਮ ਮਿਨਿਸਟਰ ਦੀ, DGFIA, IG ਪੰਜਾਬ ਪੁਲਿਸ, ਪੰਜਾਬ ਗਵਰਨਮੈਂਟ, CM ਥਰੂ ਚੀਫ ਸੈਕਟਰੀ ਤੇ ਮਿਨਿਸਟਰ ਮਿਨੋਰਿਟੀ ਅਫੇਅਰਸ, ਉਹਨਾਂ ਨੂੰ ਨੋਟਿਸ ਹੋ ਚੁੱਕੇ ਨੇ ਜਸਟਿਸ ਫਾਰੂਕ ਹੈਦਰ ਸਾਹਿਬ ਦੀ ਅਦਾਲਤ ਵੱਲੋਂ ਕਿ ਤੁਸੀਂ ਕੰਪਰੀਹੈਂਸਿਵ ਰਿਪੋਰਟ ਜਮ੍ਹਾਂ ਕਰਾਓ। ਪਟੀਸ਼ਨ ਦੇ ਵਿੱਚ 3 ਪ੍ਰੇਅਰ ਸਨ। ਇੱਕ ਪ੍ਰੇਅਰ ਇਹ ਸੀ ਕਿ 4 ਨਵੰਬਰ ਨੂੰ ਸਰਬਜੀਤ ਕੌਰ ਆਂਦੀ ਏ, 4 ਤੋਂ 5 ਨਵੰਬਰ ਦੇ ਦੌਰਾਨ ਉਹ ਨਨਕਾਣਾ ਸਾਹਿਬ ਤੋਂ ਨੱਸ ਜਾਂਦੀ ਏ ਨਾਸਰ ਹੁਸੈਨ ਨਾਲ, ਜਿਹੜਾ ਕਿ ਫਾਰੂਕਾਬਾਦ ਦਾ ਰਿਹਾਇਸ਼ੀ ਸੀ। ਸਭ ਤੋਂ ਪਹਿਲੀ ਇਨਲੀਗੈਲਿਟੀ ਦੈਟ ਵਾਸ ਕਮਿਟਡ ਬਾय ਸਰਬਜੀਤ ਕੌਰ ਉਹ 4 ਤੋਂ 5 ਨਵੰਬਰ ਦੇ ਦਰਮਿਆਨ ਹੋਈ, ਜਦੋਂ ਉਹਨੇ ਉਹ ਪਲੇਸਿਸ ਦਾ ਵਿਜ਼ਿਟ ਕੀਤਾ ਜਿਹੜਾ ਕਿ ਰਿਸਟ੍ਰਿਕਟਡ ਸਨ, ਕਿਉਂਕਿ ਪਾਕਿਸਤਾਨੀ ਗਵਰਨਮੈਂਟ ਦੇ ਮੁਤਾਬਿਕ ਜਿਹੜਾ ਵੀਜ਼ੇ ਦੇ ਉੱਤੇ ਗੁਰਦੁਆਰੇ ਮੈਂਸ਼ਨ ਸਿਰਫ 6 ਸਨ। ਉਸ ਤੋਂ ਬਾਅਦ ਇਹਨੂੰ ਪਾਕਿਸਤਾਨੀ ਅਦਾਰਿਆਂ ਅਰੈਸਟ ਕੀਤਾ। ਸਾਡੀ ਕੰਟੈਂਸ਼ਨ ਸੀ, ਪ੍ਰੇਅਰ ਸੀ, ਇਹਨੂੰ ਅਰੈਸਟ ਕੀਤਾ ਜਾਏ, ਪਾਕਿਸਤਾਨ ਦੀ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਹਵਾਲੇ ਕੀਤਾ ਜਾਏ, ਤਾਂ ਕਿ ਜਿਹੜਾ ਇੱਕ ਜਾਸੂਸੀ ਦਾ ਐਲੀਮੈਂਟ ਹੈ ਉਹਨੂੰ ਵੀ ਇੰਟੈਰੋਗੇਟ ਕੀਤਾ ਜਾਏ, ਪ੍ਰੋਬ ਕੀਤਾ ਜਾਏ ਕਿ ਪਾਕਿਸਤਾਨ ਦੀ ਕੋਈ ਸੈਂਸਿਟਿਵ ਇਨਫਰਾਸਟ੍ਰਕਚਰ ਹੈ ਉਹਦੀ ਇਨਫੋਰਮੇਸ਼ਨ ਤਾਂ ਨਹੀਂ ਐਕਸਟ੍ਰੈਕਟ ਨਹੀਂ ਕੀਤੀ। ਤੀਸਰੀ ਆਏ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਪੂਰੀ ਦੁਨੀਆ ਤੋਂ ਸਿੱਖ ਭੈਣਾਂ ਭਰਾ ਆਉਂਦੇ ਨੇ, ਉਹ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਨਾ ਹੋ ਸਕੇ, ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਨਾ ਕੀਤਾ ਜਾ ਸਕੇ, ਉਹਨੂੰ ਰੋਕਿਆ ਜਾ ਸਕੇ। ਇਹਦੀ ਵਜ੍ਹਾ ਤੋਂ ਪਟੀਸ਼ਨ ਫਾਈਲ ਕੀਤੀ। ਫਿਰ ਵਾਘਾ ਬਾਰਡਰ ਕੋਈ 5-6 ਦਿਨ ਪਹਿਲੇ ਸਰਬਜੀਤ ਕੌਰ ਨੂੰ ਲੈ ਕੇ ਗਿਆ ਕਿ ਇਹਨੂੰ ਡੀਪੋਰਟ ਕਰਨਾ ਹੈ। ਸਾਡੀ ਪਟੀਸ਼ਨ ਵੀ ਡੀਪੋਰਟ ਕਰਨ ਦੇ ਮੁਤਲਕ ਹੀ ਸੀ ਮੇਨ। ਉਹ ਗਏ ਉੱਥੇ ਵਾਘਾ ਬਾਰਡਰ ਤੋਂ ਪਤਾ ਲੱਗਾ ਜੀ ਕਿ ਹੋਮ ਡਿਪਾਰਟਮੈਂਟ ਵੱਲੋਂ ਜਾਂ ਇੰਟੀਰੀਅਰ ਮਿਨਿਸਟਰੀ ਵੱਲੋਂ ਇੱਕ ਸਪੈਸ਼ਲ ਐਗਜ਼ਿਟ ਪਰਮਿਟ ਹੁੰਦਾ ਹੈ, ਕਿਉਂਕਿ 13 ਨਵੰਬਰ ਤੋਂ ਬਾਅਦ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਮੁਕੀਮ ਸੀ। ਉਹਦਾ ਮਜ਼ਹਬ ਕੀ ਹੈ, ਉਹਨੇ ਇਸਲਾਮ ਕਬੂਲ ਕੀਤਾ, ਕਿਉਂ ਕੀਤਾ? ਇਟ ਹੈਜ਼ ਨਥਿੰਗ ਟੂ ਡੂ ਵਿਦ ਮਾਈ ਲੀਗਲ ਸਟੈਂਡਿੰਗ ਜਾਂ ਲੀਗਲ ਕੰਟੈਂਸ਼ਨ। ਉਹਨੇ ਵਿਆਹ ਕਿਹਦੇ ਨਾਲ ਕੀਤਾ, ਕਿੰਨੀ ਵਾਰੀ ਕੀਤਾ, ਦੈਟ ਇਜ਼ ਨਾਟ ਮਾਈ ਕੰਸਰਨ। ਮੇਰਾ ਕੰਸਰਨ ਇਹ ਵੇ ਪੰਜਾਬੀ ਹੋਣ ਦੇ ਨਾਤੇ ਕਮ ਅਜ਼ ਕਮ ਜਿਹੜਾ ਯਾਤਰਾ ਵੀਜ਼ਾ ਉਹਦਾ ਗਲਤ ਇਸਤੇਮਾਲ ਨਹੀਂ ਹੋਣਾ ਚਾਹੀਦਾ। ਉੱਥੇ ਜਾ ਕੇ ਪਤਾ ਲੱਗਿਆ ਕਿ ਸਪੈਸ਼ਲ ਐਗਜ਼ਿਟ ਪਰਮਿਟ ਉਹਨੂੰ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੇ ਕੋਈ ਜੁਰਮਾਨਾ ਸੀ ਸਰਬਜੀਤ ਕੌਰ ਤੇ ਜਿਹੜਾ ਓਵਰਸਟੇ ਉਹਨੇ ਕੀਤਾ 13 ਨਵੰਬਰ 2025 ਤੋਂ ਬਾਅਦ, ਉਹ ਜੁਰਮਾਨਾ ਵੀ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੇ ਪੇ ਕਰ ਦਿੱਤਾ।
ਉਸ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਕੋਲ ਐਗਜ਼ਿਟ ਨਹੀਂ ਹੈਗਾ ਪਰਮਿਟ, ਇਸ ਵਜ੍ਹਾ ਤੋਂ ਉਹਨਾਂ ਨੂੰ ਦਾਰੁਲ ਮਾਨ ਲਾਹੌਰ ਦੇ ਵਿੱਚ ਰੱਖਿਆ ਗਿਆ ਹੈ। ਤੇ ਸਾਡੀ ਪਟੀਸ਼ਨ ਦੀ ਸਟੇਟਸ ਇਹ ਹੈਗਾ ਕਿ ਹਾਲੇ ਤੱਕ ਉਹਦੀ ਸਮਾਅਤ ਲਈ ਮੁਕਰਰ ਨਹੀਂ ਹੋਇਆ ਤੇ ਹੋਰ ਵੀ ਬਹੁਤ ਸਾਰੀਆਂ ਅਪਡੇਟਸ ਨੇ, ਉਹ ਵਕਤਨ ਫਵਕਤਨ ਫਿਰ ਆਵਾਮ ਨੂੰ ਦਿਆਂਗੇ। ਚਲੋ ਅਤੇ ਇਹਦੇ 'ਚ ਇੱਕ ਹੁੰਦਾ ਮਤਲਬ ਮੈਨੂੰ ਲੱਗਦਾ ਹੁੰਦਾ ਕਿਤੇ ਵੀ ਜਦੋਂ ਬਾਰਡਰ ਕ੍ਰਾਸ ਕਰਨਾ ਸੀ ਉਹਦੀ ਐਗਜ਼ਿਟ ਪਰਮਿਟ ਤੇ ਜ਼ਰੂਰੀ ਹੁੰਦਾ ਨਾ ਵੀ ਲੀਗਲ ਡਾਕੂਮੈਂਟੇਸ਼ਨ ਤੇ ਬਹੁਤ ਜ਼ਰੂਰੀ ਹੈ। ਮਤਲਬ ਵੀ ਜਿਹੜੇ ਲੈ ਕੇ ਗਏ ਫਿਰ ਆਇਆ ਉਹਨਾਂ ਨੂੰ ਪਤਾ ਨਹੀਂ ਸੀ, ਫਿਰ ਉਹ BBC ਤੇ ਵੀ ਆਇਆ, ਸਾਰੇ ਨਿਊਜ਼ ਚੈਨਲ ਤੇ ਆਇਆ ਅੱਜ ਉਹਨੇ ਬਾਰਡਰ ਕ੍ਰਾਸ ਕਰਨਾ, ਫਿਰ ਨਹੀਂ ਹੋ ਸਕੇ ਆਇਆ ਕਿ ਉਹਨਾਂ ਨੂੰ ਮਹਿਕਮੇ ਦੀ ਆਪਸ ਵਿੱਚ ਕੋਆਰਡੀਨੇਸ਼ਨ ਹੈ ਨਹੀਂ ਹੁੰਦੀ, ਤੇ ਹੈ ਪਹਿਲੇ ਲੈਕ ਆਫ ਕੋਆਰਡੀਨੇਸ਼ਨ ਤੇ ਮੌਜੂਦ ਹੁੰਦੀ ਹੈ। ਢਿੱਲੋਂ ਸਾਹਿਬ ਵੇਖੋ, ਅਗਰ ਕੋਆਰਡੀਨੇਸ਼ਨ ਏਡੀ ਸਟਰੋਂਗ ਹੁੰਦੀ ਤੇ 1.5 ਮਹੀਨੇ ਤੋਂ ਇੱਕ ਗੈਰ ਕਾਨੂੰਨੀ ਤੌਰ ਤੇ ਭਾਰਤੀ ਸ਼ਹਿਰੀ ਜਿੰਦਾ ਕਿ ਕ੍ਰਿਮੀਨਲ ਰਿਕਾਰਡ ਮੌਜੂਦ ਹੈ ਪਾਕਿਸਤਾਨ 'ਚ ਨਾ ਰਹਿੰਦੀ, ਤੇ ਮੈਂ ਉਹਨੂੰ ਰੱਖਣਾ ਵੀ ਇੱਕ ਪਿਆਰ ਮੁਹੱਬਤ ਦੀ ਨਿਸ਼ਾਨੀ ਸੀ। ਅੱਛਾ, ਦੂਸਰਾ ਇਹ ਦੱਸਿਓ ਕਿ ਹੁਣ ਇਹਨੂੰ ਕਿੰਨਾ ਕੁ ਟਾਈਮ ਹਲੀ ਹੋਰ ਲੱਗ ਸਕਦਾ, ਤੇ ਇਹਦੇ ਵਿੱਚ ਜਿਵੇਂ ਮਤਲਬ ਇੱਥੋਂ ਇਸ ਗੱਲ ਦੀ ਵੀ ਰੈਜ਼ਿਸਟੈਂਸ ਹੈ ਵਾ ਕਿ ਉਹਨੇ ਇਸਲਾਮ ਕਬੂਲ ਕੀਤਾ ਕਿ ਉਹਨੂੰ ਕਿਉਂ ਵਾਪਸ ਭੇਜਿਆ ਜਾ ਰਿਹਾ, ਉਹਦੇ ਲਈ ਮਤਲਬ ਵੀ ਤੁਹਾਡੇ ਪੈਰਲਲ ਕੋਈ ਵਕੀਲ ਸਾਹਿਬ ਆਏ ਨੇ? ਨਹੀਂ, ਉਹਦੇ 'ਚ ਨਹੀਂ ਆਏ। ਮੈਂ ਚੁੱਕੇ ਪੋਰਨੋਗ੍ਰਾਫਿਕ ਬਲਾਸਫੇਮੀ ਕੇਸਿਸ ਨੂੰ ਵੀ ਕੰਟੈਸਟ ਕਰਨਾ ਵਾ, ਜਿਹੜੇ ਮੌਲਵੀ ਹਜ਼ਰਾਤ ਨੇ, ਮੈਂ ਉਹਨਾਂ ਦਾ ਵੀ ਵਕੀਲ ਹਾਂ। ਕਿਸੇ ਮੌਲਵੀ ਨੇ ਰਜਿਸਟ ਨਹੀਂ ਕੀਤਾ, ਸ਼ਾਇਦ ਉਹਦੀ ਵਜ੍ਹਾ ਹੈ ਕਿ ਮੈਂ ਉਧਰ ਵੀ ਵਕੀਲ ਹਾਂ ਤੇ ਇੱਧਰ ਵੀ ਵਕੀਲ ਹਾਂ। ਨਹੀਂ, ਉਹ ਮੈਨੂੰ ਇਹ ਹੋਰ ਲੱਗਦਾ ਵਾ ਵੀ ਜੇ ਤੁਸੀਂ ਇਸਲਾਮ ਕਬੂਲ ਕਰਨਾ ਜਾਂ ਹੋਰ ਧਰਮ 'ਚ ਜਾਣਾ, ਤੁਹਾਨੂੰ ਪਹਿਲਾਂ ਉਹਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਤੁਸੀਂ ਹੁਣ ਹੀ ਉਹਨੂੰ ਐਗਜ਼ਾਮਿਨ ਕਰ ਲਓ ਤੇ ਉਹਨੂੰ ਤੇ ਮੈਨੂੰ ਲੱਗਦਾ ਵੀ ਕਲਮੇ ਦੋ ਵੀ ਆਉਂਦੇ ਹੋਣ। ਢਿੱਲੋਂ ਸਾਹਿਬ, ਉਹਦੇ 'ਚ ਇੱਕ ਹੋਰ ਲੀਗਲ ਜਿਹੜਾ ਪੁਆਇੰਟ ਨਾ ਉਹ ਹੈਗਾ ਕਿ ਫੋਰਨਰਸ ਐਕਟ 1946 ਉਹਦੀ ਬੁਨਿਆਦ ਦੇ ਉੱਤੇ ਸਰਬਜੀਤ ਕੌਰ ਜਾਂ ਜਿੰਨੇ ਵੀ ਯਾਤਰੀ ਨੇ ਉਹਨਾਂ ਨੂੰ ਕੰਡੀਸ਼ਨਲ ਵੀਜ਼ਾ ਪਾਕਿਸਤਾਨੀ ਗਵਰਨਮੈਂਟ ਦਿੰਦੀ ਹੈ। ਉਹਦੇ ਜਿਹੜਾ ਫੋਰਨਰਸ ਐਕਟ 1946 ਉਹਦੇ ਵਿੱਚ ਕਲੀਅਰਲੀ ਲਿਖਿਆ ਕਿ ਅਗਰ ਤੁਸੀਂ ਕੰਡੀਸ਼ਨਲ ਵੀਜ਼ੇ ਤੇ ਆਉਂਦੇ ਜੇ ਤੇ ਤੁਹਾਡੇ ਤੇ ਪਾਬੰਦੀ ਹੈਗੀ ਹੈ ਕਿ ਤੁਸੀਂ ਉਹਦੀ ਕੰਪਲਾਈਂਸ ਕਰੋ ਦੇ ਕੰਡੀਸ਼ਨਸ ਦੀ ਜਿੰਦੀ ਬੁਨਿਆਦ ਦੇ ਉੱਤੇ ਤੁਹਾਨੂੰ ਵੀਜ਼ਾ ਇਸ਼ੂ ਕੀਤਾ ਗਿਆ ਹੈ। ਇਹ ਵੀ ਐਕਟ ਦੇ ਵਿੱਚ ਬੜਾ ਕਲੀਅਰਲੀ ਮੈਂਸ਼ਨ ਹੈ ਕਿ ਜਿਹੜਾ ਕੰਡੀਸ਼ਨਲ ਵੀਜ਼ਾ ਤੇ ਪਾਕਿਸਤਾਨ ਆਏਦਾ ਉਹ ਆਪਦੇ ਆਪ ਨੂੰ ਕਿਸੇ ਵੀ ਇੰਗੇਜਮੈਂਟ ਦੇ ਵਿੱਚ ਇੰਗੇਜ ਨਹੀਂ ਕਰ ਸਕਦਾ, ਚਾਹੇ ਉਹ ਬਿਜ਼ਨਸ ਹੈ, ਮੈਰਿਜ ਹੈ। ਹਾਲਾਂਕਿ ਮੈਰਿਜ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ, ਇੰਟਰਨੈਸ਼ਨਲ ਕੋਵੈਨੈਂਟ ਐਂਡ ਸਿਵਲ ਐਂਡ ਪੋਲੀਟੀਕਲ ਰਾਈਟਸ, ਕਨਸਟੀਟਿਊਸ਼ਨ ਆਫ ਪਾਕਿਸਤਾਨ 1973 ਉਹਦੇ ਮੁਤਾਬਕ ਤੁਹਾਡਾ ਫੰਡਾਮੈਂਟਲ ਸਬਸਟੈਂਸ਼ੀਅਲ ਕਨਸਟੀਟਿਊਸ਼ਨਲ ਰਾਈਟ ਹੈ। ਲੇਕਿਨ ਇਸ ਦੇ ਬਾਵਜੂਦ ਜੇ ਤੁਸੀਂ ਕੰਡੀਸ਼ਨਲ ਵੀਜ਼ੇ ਤੇ ਆਉਂਦੇ ਜੇ ਦੈਨ ਯੂ ਆਰ ਸਪੋਜ਼ ਕਿ ਤੁਸੀਂ ਉਹਨਾਂ ਜਗ੍ਹਾ ਤੇ ਰਹੋ ਤੇ ਉਹਨਾਂ ਜਗ੍ਹਾ ਤੋਂ ਹੋ ਕੇ ਵਾਪਸ ਜਾਓ। ਤੁਸੀਂ ਸਰ ਅਗਰ ਸ਼ਾਦੀ ਕਰਨੀ ਹੈ, ਇੱਕ ਨਹੀਂ ਸਾਡੇ ਵੱਲੋਂ 10 ਕਰੋ, ਸਾਨੂੰ ਕੋਈ ਇਤਰਾਜ਼ ਨਹੀਂ, ਜਿਹੜਾ ਮਰਜ਼ੀ ਮਜ਼ਹਬ ਅਡਾਪਟ ਕਰੋ। ਮਸਲਾ ਇਹ ਹੈ ਕਿ ਤੁਸੀਂ ਐਕਸਟੈਂਡੇਬਲ ਵੀਜ਼ੇ ਤੇ ਆਉਂਦੇ ਨਾ, ਤੁਸੀਂ ਸਿੱਖਾਂ ਦੇ ਜਜ਼ਬਾਤ ਨੂੰ ਮਜਰੂਹ ਕੀਤਾ, ਉਹਨਾਂ ਨੂੰ ਠੇਸ ਪਹੁੰਚਾਈ। ਮੈਨੂੰ ਇੰਨੇ ਇੰਡੀਆ ਤੋਂ ਮੈਸੇਜ ਆਏ ਨੇ, ਉਹਨਾਂ ਕਿ ਸੰਧੂ ਸਾਹਿਬ ਪਹਿਲੇ ਲੱਗਦਾ ਸੀ ਕਿ ਇਹ ਲਾ ਪੰਜਾਬ ਸਾਡਾ ਆਪਦਾ ਘਰ ਹੈ, ਅੱਜ ਤੋਂ ਬਾਅਦ ਅਸੀਂ ਇਹ ਪੰਜਾਬ 'ਚ ਦੀਆਂ ਧੀਆਂ ਭੈਣਾਂ ਨਹੀਂ ਲੈ ਕੇ ਇੱਕ ਹੋਰ ਗੱਲ ਹੈ ਨਾ ਵੀ ਜਿਵੇਂ ਅਸੀਂ ਚਾਹੁੰਦੇ ਹਾਂ ਵੀ ਪਾਕਿਸਤਾਨ ਦੇ ਵਿੱਚ ਇਸ ਵੈਸੇ ਤੇ ਜਿੰਨੇ ਵੀ ਸਿੱਖ ਹਜ਼ਰਾਤ ਆਉਂਦੇ ਨੇ ਪੂਰੀ ਦੁਨੀਆ ਤੋਂ ਪਾਕਿਸਤਾਨ ਨੂੰ ਖੁਸ਼ ਹੋ ਜਾਂਦੇ ਨੇ ਵੀ ਕੋਈ ਐਸਾ ਮਸਲਾ ਮਸਾਇਲ ਨਹੀਂ ਹੈ, ਲੇਕਿਨ ਕਿਤੇ ਨਾ ਕਿਤੇ ਪੈਰਲਲ ਵੇਖਿਆ ਜਾਂਦਾ ਵੀ ਉੱਧਰ ਜਿਹੜਾ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਉਹ ਕੋਸ਼ਿਸ਼ ਕਰਦਾ ਵੀ ਇਸ ਚੀਜ਼ ਨੂੰ ਨਾ ਅੱਗੇ ਲਿਆਂਦਾ ਜਾਵੇ। ਜਿਵੇਂ ਮੇਰੇ ਕੋਲ ਬਹੁਤ ਸਾਰੇ ਫੋਰਨਰਸ ਆਉਂਦੇ ਨੇ, ਯੂਟਿਊਬਰ ਆਏ, ਉਸ ਤੋਂ ਬਾਅਦ ਇਨਫਲੂਐਂਸਰਸ ਆਏ, ਉਹਨਾਂ ਨੂੰ ਵੀ ਬਹੁਤ ਉਹਨਾਂ ਇੰਟੈਰੋਗੇਟ ਕੀਤਾ ਵੀ ਆਇਆ। ਇੱਕ ਹਿੰਦੂ ਮੁੰਡਾ ਮੇਰੇ ਕੋਲ ਆਇਆ ਸੀ, ਉਹਦੀ ਬੜੀ ਆਡੀਅנס ਹੈ, ਤੇ ਉਹਨੂੰ ਆਂਦੇ ਵੀ ਉਹਨੂੰ ਸਿਰਫ ਇਸ ਤੋਂ ਇੰਟੈਰੋਗੇਟ ਕੀਤਾ ਵੀ ਆਇਆ ਇਹਨੇ ਇਹ ਨੈਰੇਟਿਵ ਕਿਉਂ ਬਿਲਡ ਕੀਤਾ ਵੀ ਪਾਕਿਸਤਾਨ ਜੋ ਦੱਸਿਆ ਜਾਂਦਾ ਪਾਕਿਸਤਾਨ ਤੋਂ ਆਪੋਜ਼ਿਟ ਹੈ, ਵੀ ਬਹੁਤ ਵਧੀਆ, ਮਤਲਬ ਵੀ ਲੋਕ ਕੋਆਪਰੇਟਿਵ ਨੇ, ਪਿਆਰ ਕਰਨ ਵਾਲੇ ਨੇ, ਮਤਲਬ ਇਨਫਰਾਸਟ੍ਰਕਚਰ ਬਹੁਤ ਵਧੀਆ। ਇਸਲਾਮਾਬਾਦ ਵਿਖਾਇਆ, ਦੂਜੇ ਵੱਡੇ ਤੇ ਸਾਰੇ ਸ਼ਹਿਰ ਵਿਖਾਏ, ਬਿਲਕੁਲ ਵੀ ਮਤਲਬ ਉੱਥੇ ਇਦਾਂ ਦੀ ਜਿਵੇਂ ਮੋਟਰਵੇਜ਼ ਦੀ ਤਾਰੀਫ ਕੀਤੀ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਨਹੀਂ ਹਜ਼ਮ ਹੁੰਦੀ। ਜਿਹੜਾ ਮੇਨ ਸਟ੍ਰੀਮ ਮੀਡੀਆ, ਜਿਹੜੀ ਪੰਜਾਬ ਦਾ ਮੀਡੀਆ ਉਹ ਤੇ ਪੂਰੀ ਹਰ ਤਰ੍ਹਾਂ ਸਪੋਰਟ ਕਰਦਾ। ਢਿੱਲੋਂ ਸਾਹਿਬ, ਬੜਾ ਕੁਛ ਨਹੀਂ ਹਜ਼ਮ ਹੁੰਦਾ, ਤੁਸੀਂ ਥੋੜਾ ਦੱਸਿਆ। ਤੇ ਮੈਂ ਇਹਦੇ 'ਚ ਤੁਹਾਡੇ ਕਮੈਂਟ ਵੀ ਦੱਸਣਗੇ ਵੀ ਆਇਆ ਵੀ ਉਹਨੂੰ ਵਾਪਸ ਭੇਜਣਾ ਚਾਹੀਦਾ ਪਾਕਿਸਤਾਨ ਗੌਰਮੈਂਟ ਨੂੰ ਕਿ ਨਹੀਂ, ਤੇ ਇਹਦੇ 'ਚ ਆਵਾਮ ਦਾ ਕੀ ਸਟਾਂਸ ਹੈ। ਮਤਲਬ ਵੀ ਜੇ ਅਸੀਂ ਵੇਖਦੇ ਹਾਂ ਵੀ ਪਾਕਿਸਤਾਨ ਦਾ ਇੱਕ ਸੋਹਣਾ ਮੁੱਖ ਅਸੀਂ ਪੂਰੀ ਦੁਨੀਆ ਨੂੰ ਵਿਖਾਉਣਾ, ਤੇ ਫਿਰ ਸਾਨੂੰ ਚਾਹੀਦਾ ਵੀ ਉਹਨਾਂ ਗਰਾਊਂਡਸ ਨੂੰ ਲੈ ਕੇ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਵੀ ਉਹਨੂੰ ਵਾਪਸ ਭੇਜਣਾ ਹੀ ਬਣਦਾ। ਕਿਉਂ ਜੀ? ਬਿਲਕੁਲ ਇਸ ਤਰ੍ਹਾਂ ਨਾਲ। ਦੂਸਰੇ ਸਾਡੀ ਕੰਟੈਂਸ਼ਨ ਕਿ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਨਹੀਂ ਹੋਣਾ ਚਾਹੀਦਾ। ਮੈਂ ਇੱਕ ਹੋਰ ਪਟੀਸ਼ਨ ਅਸੀਂ ਤਿਆਰ ਕਰਨੇ ਪਿਆ ਮਹਿੰਦਰਪਾਲ ਸਿੰਘ ਸਾਹਿਬ ਦੇ ਉਹਨਾਂ ਦੇ ਰੈਫਰੈਂਸ ਨਾਲ ਹੀ ਕਿ ਕਮ ਅਜ਼ ਕਮ ਜਿਹੜੇ ਯਾਤਰੀ ਆਉਂਦੇ ਪਏ ਨੇ ਇੱਧਰ ਪਾਕਿਸਤਾਨ ਦੇ ਵਿੱਚ, ਕਮ ਅਜ਼ ਕਮ ਜਿਹੜਾ ਵੀਜ਼ਾ ਰਿਸਟ੍ਰਿਕਸ਼ਨਸ ਨੇ, ਹੁਣ ਵੇਖੋ ਇੱਕ ਇੰਡੀਵਿਜੂਅਲ ਐਕਟ ਦੀ ਵਜ੍ਹਾ ਤੋਂ ਕੀ ਹੋਇਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਧਰ ਤੇ ਉਧਰ ਦੀ ਜਿਹੜੀ ਕਮੇਟੀ ਹੈ ਉਹਨਾਂ ਆਪਸ 'ਚ ਗੌਰਵ ਫਿਕਰ ਸ਼ੁਰੂ ਕਰ ਦਿੱਤਾ ਹੈ ਕਿ ਸਿੱਖਾਂ ਦੇ ਉੱਤੇ ਕਿੰਨੀਆਂ ਪਾਬੰਦੀਆਂ ਲਾਈਆਂ ਜਾ ਸਕਦੀਆਂ ਨੇ। ਮਤਲਬ ਵੀ ਹਾਂਜੀ, ਹੁਣ ਆਉਂਦੇ ਪੈਣੇ ਜੀ ਐਫੀਡੇਵਿਟ ਜਮ੍ਹਾਂ ਕਰਾਓ ਉਧਰਲੇ ਪੰਜਾਬ ਦੇ ਲੋਕਾਂ ਨੂੰ ਜੀ, ਤੁਸੀਂ ਐਫੀਡੇਵਿਟ ਜਮ੍ਹਾਂ ਕਰਾਓ, ਅਗਰ ਤੁਹਾਡਾ ਕੋਈ ਨਾਲ ਬਲੱਡ ਰਿਲੇਸ਼ਨ ਹੈਗਾ ਫਿਰ ਤੁਹਾਨੂੰ ਜਾਣ ਦਿਆਂਗੇ। ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਇੰਡੀਵਿਜੂਅਲ ਮੈਂ ਇਹਦੇ 'ਚ ਐਡ ਕਰਦੇ ਹਾਂ, ਸੌਰੀ ਐਡ ਕਰਦੇ ਹਾਂ, ਕਿਉਂਕਿ ਮੇਰੇ ਕੋਲ ਬਹੁਤ ਲੋਕ ਆਉਂਦੇ ਨੇ, ਟੂਰਿਜ਼ਮ ਕੰਪਨੀ ਵੀ ਆ ਮੇਰੀ ਲਿੰਕਿੰਗ ਬਾਰਡਰ ਪ੍ਰਾਈਵੇਟ ਲਿਮਿਟਡ ਦੇ ਨਾਂ ਤੋਂ, ਤੇ ਅੱਗੇ ਸੀ ਵੀ ਜਿਹੜਾ
ETA ਇੱਕ ਹੁੰਦਾ ਵੀ ਇਲੈਕਟ੍ਰੋਨ ਵੀ ਆਨਲਾਈਨ ਵੀਜ਼ਾ ਜਾਂ ਔਨ ਅਰਾਈਵਲ ਵੀਜ਼ਾ, ਜਿਨ੍ਹਾਂ ਕੋ ਥਰਡ ਕੰਟਰੀ ਪਾਸਪੋਰਟ ਆ, ਅਮਰੀਕਾ, ਕੈਨੇਡਾ, USA, ਉਹਨਾਂ ਨੂੰ ਮਿਲ ਜਾਂਦਾ, ਮਤਲਬ ਮੁਸ਼ਕਲ ਨਹੀਂ ਸੀ ਹੈ। ਹੁਣ ਇਹਨਾਂ ਨੇ ਇਸ ਵਾਕਿਆ ਤੋਂ ਬਾਅਦ, ਇਸ ਇਨਸੀਡੈਂਟ ਤੋਂ ਬਾਅਦ ਹਰ ਉਸ ਪਾਸਪੋਰਟ ਵਾਸਤੇ ਜ਼ਰੂਰੀ ਕਰਦਾ ਵੀ ਤੁਸੀਂ ETPB ਵੈਕਿਊ ਟਰਸਟ ਪ੍ਰੋਪਰਟੀ ਬੋਰਡ ਹੈ ਜਾਂ PSCPC ਆ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਵੀ ਪਹਿਲੋਂ ਉਹਨਾਂ ਕੋਲ ਇਨਵੀਟੇਸ਼ਨ ਲੈਟਰ ਲਵੋ ਤੇ ਫਿਰ ਤੁਹਾਨੂੰ ਵੀਜ਼ਾ ਮਿਲੇਗਾ। ਵੀ ਜਿਹੜੀਆਂ ਆਸਾਨੀਆਂ ਆਈਆਂ ਸੀ ਅਸੀਂ ਇਸ ਕੇਸ ਦੀ ਵਜ੍ਹਾ ਨਾਲ ਉਹ ਵੀ ਖਰਾਬ ਕਰ ਲਈਆਂ। ਢਿੱਲੋਂ ਸਾਹਿਬ ਗੱਲ ਇਹ ਵੇ ਕਿ ਜਦੋਂ ਤੁਹਾਡੇ ਅਦਾਰੇ ਬਿਹਤਰ ਕੰਮ ਨਹੀਂ ਨਾ ਕਰਨ ਦੇ, ਫਿਰ ਆਵਾਮ ਲਈ ਐਵੇਂ ਮੁਸ਼ਕਲਾਤ ਹੁੰਦੀਆਂ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਜ਼ਿਆਦਾ ਕੰਮ ਕੀਤਾ, ਤੁਸੀਂ ਬਿਹਤਰ ਜਾਣਦੇ ਜੇ ਕਿ ਜਦੋਂ ਵਾਹਗਾ ਬਾਰਡਰ ਤੋਂ ਯਾਤਰੀ ਐਂਟਰ ਹੁੰਦੇ ਨੇ, ਉਹਨਾਂ ਨੂੰ ਬੱਸਿਸ ਅਲਾਟ ਹੁੰਦੀਆਂ ਨੇ, ਉਹਨਾਂ ਦੀ ਗਿਣਤੀ ਹੁੰਦੀ ਹੈ ਕਮ ਸੇ ਕਮ ਦਿਨ ਦੇ ਵਿੱਚ 2 ਤੋਂ 3 ਵਾਰੀ ਉਹਨਾਂ ਦੀ ਗਿਣਤੀ ਹੁੰਦੀ ਹੈ। ਜਦੋਂ ਗੁਰਦੁਆਰਿਆਂ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਰੂਮਸ ਅਲਾਟ ਕੀਤੇ ਜਾਂਦੇ ਨੇ, ਉੱਥੇ ਵੀ ਗਿਣਤੀ ਹੁੰਦੀ ਹੈ, ਉਹਨਾਂ ਦੇ ਪਾਸਪੋਰਟ ਕਲੈਕਸ਼ਨ ਹੁੰਦੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 13 ਨਵੰਬਰ ਤੋਂ ਲੈ ਕੇ ਜਾਂ ਚਲੋ 5 ਨਵੰਬਰ ਤੋਂ ਲੈ ਕੇ ਹਾਲੇ ਤੱਕ ਕੋਈ ਕੰਮ ਨਹੀਂ ਕੀਤਾ। ਇਹਨਾਂ ਦਾ ਕੰਮ ਨਹੀਂ ਬਣਦਾ ਸੀ ਪੰਜਾਬ ਪੁਲਿਸ ਦਾ ਕਿ ਮੁਕੱਦਮੇ ਦਾ ਇੰਦਰਾਜ ਕਰਦੇ, FIA ਦਾ ਕੰਮ ਨਹੀਂ ਬਣਦਾ ਸੀ ਕਿ ਇਹਨੂੰ ਡੀਪੋਰਟ ਕਰਦੇ, ਇਹ ਓਵਰਸਟੇ ਵੇ 13 ਜਾਂ 14 ਨਵੰਬਰ ਤੋਂ ਬਾਅਦ। ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਸੀ ਨਾ। ਹੁਣ ਵਿੱਚ ਮਸਲਾ ਹੈਗਾ ਕਿ ਇੱਕ ਪੋਲਿਟਿਕਸ ਪਾਕਿਸਤਾਨ ਦੇ ਵਿੱਚ ਹੋਰ ਹਲੀ ਲੱਗਦਾ ਇਹਦੇ ਵਿੱਚ ਨਾ, ਇੱਕ ਹੋਰ ਵੀ ਮੈਨੂੰ ਲੱਗਣ ਡਿਆ ਕਿ ਹਲੇ ਤੱਕ ਮੈਨੂੰ ਜਿਵੇਂ ਪਤਾ ਲੱਗਾ ਹੈ ਵੀ ਉਹਦੇ ਤੇ FIR ਕੋਈ ਨਹੀਂ ਸੀ ਹੈ। ਇਸ ਤਰ੍ਹਾਂ ਹੀ ਹੈ ਕਿ ਹੈ ਕੋਈ FIR ਪਾਕਿਸਤਾਨ 'ਚ? ਹਾਂ ਪਾਕਿਸਤਾਨ 'ਚ ਨਹੀਂ ਪਾਕਿਸਤਾਨ 'ਚ ਤੇ ਉਹਦੇ ਤੇ FIR ਨਹੀਂ ਹੈ। ਅਸੀਂ ਪਟੀਸ਼ਨ ਕੱਲ ਪਾਣੇ ਪਏ ਕਿ ਉਹਦੇ ਤੇ ਨਾ, ਵੀ ਜਿਵੇਂ ਤੁਸੀਂ FIR ਦੀ ਗੱਲ ਕੀਤੀ, ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਮੈਂ ਚਲੋ ਜਿੱਥੇ ਜਿੰਨਾ ਫਲੋ ਬਣਦਾ ਉਹਦੀ ਗੱਲ ਵੀ ਕਰਨੀ ਚਾਹੀਦੀ ਹੈ। ਲੇਕਿਨ ਇਹ ਆ ਵੀ ਜਦੋਂ ਮੈਂ ਦੱਸਾਂ ਵੀ ਜਿੱਦਣ ਇਹ ਉੱਥੋਂ ਫਰਾਰ ਹੋਈ ਆ, ਉਦੋਂ ਨਗਰ ਕੀਰਤਨ ਹੁੰਦਾ, ਸ਼ਾਇਦ ਤੁਹਾਨੂੰ ਨਾ ਪਤਾ ਹੋਊਗਾ। ਨਗਰ ਕੀਰਤਨ ਤੇ 1 1.5 ਲੱਖ ਬੰਦਾ ਇਕੱਠਾ ਹੁੰਦਾ ਤੇ ਉਹ ਪੂਰੇ ਨਨਕਾਣਾ ਸਾਹਿਬ ਦੇ ਵਿੱਚ ਉਹਨਾਂ ਘੁੰਮਣਾ ਹੁੰਦਾ। ਤੇ ਮੈਨੂੰ ਲੱਗਦਾ ਵੀ ਉੱਥੋਂ ਈਜ਼ੀ ਵੇ ਸੀ ਉਹਦੇ ਵਾਸਤੇ ਨਿਕਲਣ ਵਾਸਤੇ। ਨਹੀਂ ਉਹ ਤਾਂ ਠੀਕ ਹੈਗਾ। ਜਦੋਂ ਨੱਸ ਗਈ ਉਸ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਇੰਟੀਰੀਅਰ ਮਿਨਿਸਟਰੀ ਨੇ, ਪੰਜਾਬ ਪੁਲਿਸ ਨੇ ਕੀ ਇਕਦਾਮਾਤ ਕੀਤੇ ਜਾਂ ਫੈਡਰਲ ਇਨਵੈਸਟੀਗੇਸ਼ਨ ਏਜੰਸੀਜ਼ ਨੇ ਕੀ ਇਕਦਾਮਾਤ ਕੀਤੇ? ਕਿਆ 1.5-2 ਮਹੀਨੇ ਹੋ ਗਏ ਨੇ, ਅੱਜ ਤੱਕ FIR ਦਾ ਇੰਦਰਾਜ ਹੋਇਆ ਨਹੀਂ ਹੋਇਆ। ਅਸੀਂ SHO ਨਨਕਾਣੇ ਕੋਲ ਪੇਸ਼ ਹੋਏ, ਉਹਨੇ ਆਖਿਆ ਜੀ ਮਾਮਲਾ ਵੱਡਾ ਹੈ, ਮੈਂ ਤੇ ਦਰਖਾਸਤ ਲੈ ਹੀ ਨਹੀਂ ਸਕਦਾ। ਮਹਿੰਦਰਪਾਲ ਨੂੰ ਨਾ ਆਖਿਆ। FIA ਡਾਇਰੈਕਟਰ FIA ਨੂੰ ਐਪਲੀਕੇਸ਼ਨ ਅਸੀਂ ਰਾਊਟ ਕੀਤੀ, ਪ੍ਰਾਈਮ ਮਿਨਿਸਟਰ ਨੂੰ ਐਪਲੀਕੇਸ਼ਨ ਅਸੀਂ ਦਿੱਤੀ ਕਿ ਜੁਆਇੰਟ ਇਨਵੈਸਟੀਗੇਸ਼ਨ ਟੀਮ ਬਣਾਈ ਜਾਏ, DGISI ਨੂੰ, DG ਇੰਟੈਲੀਜੈਂਸ ਬਿਊਰੋ ਨੂੰ, ਕਿ ਇਹਨੂੰ ਪ੍ਰੋਬ ਕੀਤਾ ਜਾਏ। ਚਲੋ ਦੀ ਇਨਵੈਸਟੀਗੇਸ਼ਨ ਉਹਦੀ ਤੇ ਹੋ ਜਾਵੇ, ਮਤਲਬ ਵੀ ਉਹ ਐਲੀਮੈਂਟ ਤਾਂ ਨਹੀਂ ਹੈ ਕੋਈ ਉਹਦੇ ਵਿੱਚ, ਮਤਲਬ ਸਪਾਈ ਵਾਲਾ ਤੇ ਕੋਈ ਨਹੀਂ ਹੈ। ਮਤਲਬ ਵੀ ਉਹਨੂੰ ਜੇ FIR ਹੀ ਨਹੀਂ ਆਇਆ ਤੇ ਉਹਨੇ ਵੇਖਣਾ ਕਿੰਨੇ? ਬਿਲਕੁਲ ਇਸ ਤਰ੍ਹਾਂ। ਇਸ ਲਈ ਅਸੀਂ ਪਟੀਸ਼ਨ ਪਾਣੇ ਪਏ ਹਾਂ FIA ਦੇ ਅਗੇਂਸਟ ਕਿ ਅਸੀਂ ਐਪਲੀਕੇਸ਼ਨ ਜਮ੍ਹਾਂ ਕਰਾਈ ਸੀ, ਹਾਲੇ ਤੱਕ ਮੁਕੱਦਮੇ ਦਾ ਇੰਦਰਾਜ ਨਹੀਂ ਹੋ ਸਕਿਆ। ਬਹੁਤ ਸ਼ੁਕਰੀਆ ਤੁਹਾਡਾ ਜੀ, ਤੁਸੀਂ ਅਪਡੇਟ ਸੰਧੂ ਸਾਹਿਬ ਕੋਲ ਲਈ। ਇਹਨਾਂ ਨੂੰ ਫੇਰ ਇੱਕ ਵਾਰੀ ਆ ਕੇ ਮੈਂ ਮਿਲਾਂਗਾ ਤੇ ਜਿਹੜੀ ਕੋਈ ਫਰਦਰ ਮਜ਼ੀਦ ਅਪਡੇਟ ਹੋਈ ਤੁਹਾਡੇ ਨਾਲ ਸ਼ੇਅਰ ਕਰਾਂਗਾ।